ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਚਰਨਜੀਤ ਸਿੰਘ ਧਾਮੀ ਜੀ ਦੀ। ਇਹ ਲਿਖਦੇ ਹਨ, ਪਿਆਰੇ ਭਾਈ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਤੁਹਾਡੇ ਮਾਤਾ ਜੀ ਦੇ ਅਕਾਲ ਚਲਾਣੇ ਦਾ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਤੁਹਾਨੂੰ ਪਹਿਲਾਂ ਇਸ ਲਈ ਨਹੀਂ ਲਿਖ ਸਕਿਆ ਕਿਉਂਕਿ ਮੇਰੇ ਪਿਤਾ ਜੀ ਵੀ 29 ਜੁਲਾਈ ਵਾਲੇ ਦਿਨ ਚੜ੍ਹਾਈ ਕਰ ਗਏ ਸਨ। ਸੱਚੀ ਗੱਲ ਇਹ ਹੈ ਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਕਿਸੇ ਪਿਆਰੇ ਦੇ ਵਿਛੋੜੇ ਦੀ ਪੀੜ ਅਤੇ ਦੁੱਖ ਨੂੰ ਬੜੀ ਤੀਬਰਤਾ ਨਾਲ ਮਹਿਸੂਸ ਕੀਤਾ। ਉਹ ਪਿਆਰਾ ਜਿਸ ਤੋਂ ਤੁਸੀਂ ਸਦੀਵ ਕਾਲ ਲਈ ਵਿਛੜ ਗਏ ਅਤੇ ਜਿਸ ਨਾਲ ਦੁਬਾਰਾ ਕਦੀ ਮੇਲ ਨਹੀਂ ਹੋ ਸਕਦਾ, ਪਰ ਇਸ ਦੇ ਨਾਲ ਹੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੇ ਪਿਤਾ ਜੀ ਦੇ ਸਾਥ ਨੂੰ ਲਗਾਤਾਰ 61 ਵਰ੍ਹੇ ਮਾਣਿਆ। ਇਸ ਤਰੀਕੇ ਨਾਲ ਹੀ ਆਪਣੇ ਆਪ ਨੂੰ ਧੀਰਜ ਦੇ ਸਕਦਾ ਹਾਂ। ਹੁਣ ਸਾਡੀਆਂ ਸਾਂਝਾਂ ਸਿਰਫ ਵਿਚਾਰਧਾਰਕ ਹੀ ਨਹੀਂ ਹਨ ਜਿਵੇਂ ਇਸ ਦੀ ਸ਼ੁਰੂਆਤ ਹੋਈ, ਪਰ ਹੁਣ ਅਸੀਂ ਇੱਕ ਦੂਸਰੇ ਨਾਲ ਪਰਿਵਾਰ ਦੀ ਤਰ੍ਹਾਂ ਜੁੜੇ ਹੋਏ ਹਾਂ। ਇਸ ਦੁੱਖ ਦੀ ਘੜੀ ਤੁਸੀਂ ਮੇਰੇ ਖਿਆਲਾਂ ਅਤੇ ਅਰਦਾਸ ਵਿੱਚ ਹੋ। ਕਿਰਪਾ ਕਰਕੇ ਮੇਰੀ ਸ਼ੋਕ ਭਾਵਨਾਵਾਂ ਨੂੰ ਸਵੀਕਾਰ ਕਰਨਾ। ਮੈਂ ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਜਿਸ ਨੇ ਸਿੱਖ ਕੌਮ ਨੂੰ ਤੁਹਾਡੇ ਵਰਗਾ ਹੀਰਾ ਦਿੱਤਾ। ਆਸ ਕਰਦਾ ਹਾਂ ਕਿ ਮਾਤਾ ਜੀ ਦੀਆਂ ਯਾਦਾਂ ਤੁਹਾਡੇ ਲਈ ਅਤੇ ਸਾਰੇ ਪਰਿਵਾਰ ਲਈ ਇੱਕ ਮਜ਼ਬੂਤੀ ਅਤੇ ਚੜ੍ਹਦੀ ਕਲਾ ਦਾ ਸਰੋਤ ਬਣਨਗੀਆਂ। ਸ਼ੁਭ ਕਾਮਨਾਵਾਂ ਸਰ ਜੀ। ਡਾਕਟਰ ਸਾਹਿਬ ਸਰ ਹਰਚਰਨਜੀਤ ਸਿੰਘ ਜੀ ਧਾਮੀ, ਪ੍ਰਧਾਨ ਦਲ ਖਾਲਸਾ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਪਿਆਰ ਭਿੱਜੇ ਹਿਰਦੇ ਦੇ ਨਾਲ ਇਸ ਪੱਤਰ ਨੂੰ ਲਿਖਿਆ ਜੀ। ਮੈਂ ਗੁਸਤਾਖੀ ਚਾਹੁੰਦਾ ਹਾਂ ਕਿ ਇਸ ਨੂੰ ਮੈਂ ਫੌਰਨ ਨਹੀਂ ਪੜ੍ਹ ਸਕਿਆ ਕਿਉਂਕਿ ਕਾਫੀ ਲੰਬਾ ਸਿਲਸਿਲਾ ਸੀ ਈਮੇਲਸ ਦਾ ਜੀ। ਇਸ ਲਈ ਮੈਂ ਮਾਫੀ ਚਾਹੁੰਦਾ। ਸੋ ਉਹਨਾਂ ਦੇ ਪਿਤਾ ਜੀ ਜਿਹੜੇ ਕਿ 29 ਜੁਲਾਈ ਨੂੰ ਉਹਨਾਂ ਨੇ ਚੜ੍ਹਾਈ ਕੀਤੀ, ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਸ਼ਾਇਦ ਇਹ ਜਿਹੜੀ ਪੇਰੈਂਟਸ ਦੀ ਸਾਂਝ ਹੈ, ਜਿਵੇਂ ਉਹਨਾਂ ਨੇ 61 ਵਰ੍ਹਿਆਂ ਦਾ ਸਾਥ ਮਾਣਿਆ ਹੈ ਜੀ ਜੀ, ਇਹਨਾਂ ਦੀ ਕੀਮਤ ਦਾ ਅਹਿਸਾਸ ਸ਼ਾਇਦ ਜਾਣ ਤੋਂ ਬਾਅਦ ਸਾਨੂੰ ਜ਼ਿਆਦਾ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ। ਕਈ ਵਾਰ ਅਸੀਂ ਜਿਸ ਨੂੰ ਅੰਗਰੇਜ਼ੀ 'ਚ ਫॉर ਗ੍ਰਾਂਟਿਡ ਵੀ ਕਹਿੰਦੇ ਨੇ, ਸਾਡੇ ਸਿਰ ਤੇ ਬੈਠੇ ਹੁੰਦੇ ਨੇ, ਸਾਨੂੰ ਲੱਗਦਾ ਹੈ ਕਿ ਵੀ ਹੈ ਨੇ। ਸੋ ਧਾਮੀ ਸਾਹਿਬ ਆਪ ਬੜੇ ਪਰਪੱਕ ਗੁਰਸਿੱਖ ਨੇ, ਗੁਰਬਾਣੀ ਨਾਲ ਪਿਆਰ ਕਰਦੇ ਨੇ ਔਰ ਬੜੀ ਦ੍ਰਿੜਤਾ ਦੇ ਨਾਲ ਦਲ ਖਾਲਸਾ ਨੂੰ ਮੈਂ ਹਮੇਸ਼ਾ ਐਡਮਾਇਰ ਕਰਦਾ ਇਸ ਲਈ ਕਿ ਸਿਧਾਂਤਕ ਕਲੈਰਿਟੀ ਹੈ ਜੀ, ਸਿਸਟਮ ਨੂੰ ਸਮਝਦੇ ਨੇ, ਕਦੇ ਗਿਣਤੀਆਂ ਮਿਣਤੀਆਂ 'ਚ ਨਹੀਂ ਪਏ ਕਿ ਜੀ ਕਿੰਨੇ ਲੋਕ ਸਾਡੇ ਨਾਲ ਨੇ, ਕਿੰਨੇ ਸਾਹਮਣੇ ਆਏ ਜੀ। ਕਨਵਿਕਸ਼ਨ ਹੈ ਕਿ ਵੀ ਇਹ ਅਸੀਂ ਤੁਰੇ ਹੋਏ ਹਾਂ ਕਿ ਨਾਨਕ ਰਾਜ ਚਲਾਇਆ, ਕਿ ਗੁਰੂ ਨਾਨਕ ਨੇ ਜਿਹੜਾ ਇਹ ਸੱਚ ਦਾ ਸੱਚ ਕੋਟ ਸੈਤਾਨੀ ਨੀਂਵ ਦੇ ਕਿ ਸੱਚ ਦਾ ਕਿਲ੍ਹਾ ਜੀ ਜੀ, ਤੇ ਬੜੀ ਪੁਖਤਾ ਇਹਦੀ ਨੀਂਹ ਹੈ, ਬੜੀ ਮਜ਼ਬੂਤ ਇਹਦੀ ਫਾਊਂਡੇਸ਼ਨ ਹੈ। ਔਰ ਮੈਂ ਸਮਝਦਾ ਇਹ ਫੇਥ ਹੀ ਸਾਡਾ ਸਭ ਤੋਂ ਮਜ਼ਬੂਤ ਵੈਪਨ ਹੈ ਔਰ ਅਸੀਂ ਇੱਕੋ ਹੀ ਕਾਫਲੇ ਦੇ ਜਿਹੜੇ ਹੈ ਹਮਰਾਹ ਹੈ ਜੀ। ਮੰਜ਼ਿਲੇ ਮਕਸੂਦ ਖਾਲਿਸਤਾਨ ਹੈ ਔਰ ਮੈਂ ਐਡਮਾਇਰ ਕਰਦਾ ਹਾਂ ਕਿ ਪੰਜਾਬ 'ਚ ਬੈਠੇ ਹਾਂ ਜਿਵੇਂ ਸਾਡੇ ਜਿਹੜੇ ਵੀਰ ਭੈਣ ਇਸ ਮੂਵਮੈਂਟ ਨੂੰ ਅੱਗੇ ਤੋਰ ਰਹੇ ਨੇ, ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਉਹਨਾਂ ਦੀ ਸੈਕਰੀਫਾਈਸ ਹੈ, ਬਹੁਤ ਜ਼ਿਆਦਾ ਕੁਰਬਾਨੀ ਹੈ ਜੀ। ਅਸੀਂ ਤਾਂ ਆਜ਼ਾਦ ਮੁਲਕ 'ਚ ਬੈਠ ਕੇ ਗੱਲ ਕਰ ਰਹੇ ਹਾਂ ਜੀ ਜੀ। ਸੋ ਧਾਮੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੀ ਅਗਲੀ ਈਮੇਲ ਆਇਰਲੈਂਡ ਤੋਂ ਵੀਰ ਹਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਜੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਬਾਬਾ ਗੁਰਬਖਸ਼ ਸਿੰਘ ਜੀ ਹਾਈਜੈਕਰ ਵੀ ਤੁਰ ਗਏ, ਹਾਈਜੈਕਰ ਵੀ ਤੁਰ ਗਏ। ਮਨ ਨੂੰ ਬੜਾ ਦੁੱਖ ਲੱਗਾ ਸੁਣ ਕੇ। ਬਾਬਾ ਜੀ ਜਿੰਨਾ ਚਿਰ ਜਿਉਂਦੇ ਰਹੇ ਉਨਾ ਚਿਰ ਉਹਨਾਂ ਦੀਆਂ ਅੱਖਾਂ ਵਿੱਚ ਖਾਲਿਸਤਾਨ ਦਾ ਸੁਪਨਾ ਵੀ ਜਿਉਂਦਾ ਰਿਹਾ। ਡਾਕਟਰ ਸਾਹਿਬ, ਮੇਰੇ ਤੋਂ ਫੇਸਬੁੱਕ ਉੱਤੇ ਕਈ ਵੀਰਾਂ ਵੱਲੋਂ ਪਾਈਆਂ ਉਹਨਾਂ ਦੇ ਇਲਾਜ ਦੀਆਂ ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ। ਡਾਕਟਰ ਸਾਹਿਬ, ਉਹਨਾਂ ਦੇ ਸੁਪਨੇ ਨੂੰ ਹੁਣ ਅਸੀਂ ਪੂਰਾ ਕਰਨਾ ਹੈ। ਪੰਥਕ ਕਹਾਉਣ ਵਾਲੇ ਸ਼੍ਰੋਮਣੀ ਕਮੇਟੀ ਤੋਂ ਉਹਨਾਂ ਦੇ ਇਲਾਜ ਲਈ ਇੱਕ ਪੈਸਾ ਵੀ ਨਾ ਸਰਿਆ। ਆਪਣੇ ਆਪ ਨੂੰ ਪੰਥ ਦੇ ਸੇਵਕ ਦੱਸਣ ਵਾਲਿਆਂ ਤੋਂ ਹਸਪਤਾਲ ਦਾ ਇੱਕ ਫੇਰਾ ਵੀ ਨਾ ਵੱਜਿਆ। ਜੇ ਕਿਤੇ ਅੱਜ ਸਾਡਾ ਆਪਣਾ ਘਰ ਹੁੰਦਾ ਤਾਂ ਬਾਬਾ ਜੀ ਦੇ ਇਲਾਜ ਵਿੱਚ ਕੋਈ ਤੰਗੀ ਨਾ ਆਉਂਦੀ। ਸਰਕਾਰੀ ਖਰਚੇ ਤੇ ਉਹਨਾਂ ਦਾ ਇਲਾਜ ਵਧੀਆ ਤੋਂ ਵਧੀਆ ਹਸਪਤਾਲ 'ਚ ਹੁੰਦਾ। ਅੱਜ ਦੀ ਤਰੀਕ ਵਿੱਚ ਬਾਦਲ ਦੇ ਪਿੱਠੂਆਂ ਦਾ ਜ਼ੋਰ ਹੈ, ਇਸ ਲਈ ਹਰ ਦੁੱਕੀ ਤਿੱਕੀ ਸੰਗ ਪਾੜ ਬੋਲਦਾ ਹੈ। ਜਦੋਂ ਸਤਿਗੁਰ ਦੀ ਬਖਸ਼ਿਸ਼ ਸਦਕਾ ਸਿੰਘਾਂ ਦਾ ਜ਼ੋਰ ਚੱਲਿਆ ਤਾਂ ਇਹ ਸਾਰਾ ਕੂੜ ਮਾਲ ਪੰਜਾਬ ਦੀ ਧਰਤੀ ਤੋਂ ਆਪਣੇ ਆਪ ਹੁੰਜਿਆ ਜਾਵੇਗਾ। ਡਾਕਟਰ ਸਾਹਿਬ, ਸਾਨੂੰ ਓਟ ਹੈ ਸਾਡੇ ਗੁਰੂ ਜੀ ਦੀ, ਵਿਸ਼ਵਾਸ ਹੈ ਆਪਣੇ ਉੱਤੇ ਅਤੇ ਤੁਹਾਡੇ ਵਰਗੇ ਚਿੰਤਕ ਸਾਡੇ ਮਾਰਗਦਰਸ਼ਕ ਹਨ। ਫਤਿਹ ਸਾਡੀ ਜ਼ਰੂਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਇਰਲੈਂਡ ਤੋਂ ਲਿਖਿਆ ਜੀ ਔਰ ਬੜੀ ਚੜ੍ਹਦੀ ਕਲਾ ਦੇ ਸ਼ਬਦ ਉਹਨਾਂ ਨੇ ਕਹੇ ਨੇ। ਪਰ ਮੈਂ
ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਦੀ ਜੀਵਨੀ ਦੇ ਉੱਤੇ ਸ਼ਾਇਦ ਬਹੁਤ ਘੱਟ ਲਿਖਿਆ ਗਿਆ ਹੈ। ਬਹੁਤ ਸਾਰੇ ਸਾਡੇ ਹੀਰੋ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਿਆ, ਉਹਨਾਂ ਦੇ ਕਾਰਨਾਮੇ ਵੀ ਸਾਹਮਣੇ ਆਏ, ਪਰ ਕਦੇ ਅਸੀਂ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕੀਤਾ ਔਰ ਅਸੀਂ ਵੀ ਉਹਦੇ 'ਚ ਬਰਾਬਰ ਦੇ ਦੋਸ਼ੀ ਹਾਂ। ਇਹ ਬਾਬਾ ਗੁਰਬਖਸ਼ ਸਿੰਘ ਉਹ ਸ਼ਖਸੀਅਤ ਹੈ, ਇਹ 1980ਵਿਆਂ ਦੇ ਵਿੱਚ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ ਜਿਹੜਾ ਉਦਮ ਕਰਦੇ ਸਨ ਜੀ। ਔਰ ਉਸ ਪੀਰੀਅਡ 'ਚ ਭਾਰਤ ਸਰਕਾਰ ਨੇ ਇਹ ਫੈਸਲਾ ਕਰਨ ਦਾ ਜਿਹੜਾ ਚਰਚਾ ਮੀਡੀਆ 'ਚ ਆਈ ਕਿ ਭਾਰਤ ਦੇ ਵਿੱਚ ਜਿਹੜੇ ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਵਾਲੇ ਸਿੱਖ ਨੇ ਉਹ ਕਿਰਪਾਨ ਪਹਿਨ ਕੇ, ਛੋਟੀ ਕਿਰਪਾਨ ਪਾ ਕੇ ਵੀ ਸਫ਼ਰ ਨਹੀਂ ਕਰ ਸਕਦੇ ਕਿਉਂਕਿ ਇਹ ਸਿਕਿਉਰਿਟੀ ਰਿਸਕ ਹੈ ਜੀ। ਹੁਣ ਉਸ ਪੀਰੀਅਡ 'ਚ ਇੰਦਰਾ ਗਾਂਧੀ ਪੂਰੀ ਹੰਕਾਰੀ ਹੋਈ ਸੀ, ਇਹ ਉਹਨਾਂ ਨੇ ਫੈਸਲਾ ਸਰਕਾਰ ਨੇ ਕਰ ਲਿਆ। ਗੁਰਚਰਨ ਸਿੰਘ ਟੌੜਾ ਜਥੇਦਾਰ, ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਇਹਨਾਂ ਨੇ ਬਿਆਨ ਦਿੱਤਾ ਹੈ ਕਿ ਜੀ ਸਿਰਫ ਕਿਰਪਾਨ ਦੇ ਨਾਲ ਹੀ ਜਹਾਜ਼ ਹਾਈਜੈਕ ਨਹੀਂ ਹੋ ਜਾਂਦੇ, ਜੇ ਕਿਸੇ ਨੇ ਹਾਈਜੈਕ ਕਰਨਾ ਹੈ ਤਾਂ ਇੱਕ ਖਿਡੌਣੇ ਦੇ ਨਾਲ ਵੀ ਹਾਈਜੈਕ ਹੋ ਸਕਦਾ ਹੈ ਜੀ। ਤੇ ਉਹਨਾਂ ਦੀ ਉਸ ਸਟੇਟਮੈਂਟ ਨੂੰ ਬਹੁਤਿਆਂ ਨੇ ਮੀਡੀਆ ਨੇ ਰਿਡੀਕਿਊਲ ਕੀਤਾ ਸੀ, ਹੁਣ ਉਹਦਾ ਮਜ਼ਾਕ ਉਡਾਇਆ ਸੀ ਜੀ। ਇਹ ਬਾਬਾ ਗੁਰਬਖਸ਼ ਸਿੰਘ ਜਿਹੜੇ ਨੇ ਜਿਨ੍ਹਾਂ ਨੇ ਚੜ੍ਹਾਈ ਕੀਤੀ ਹੈ ਪਿਛਲੇ ਦਿਨਾਂ 'ਚ ਆਦੇਸ਼ ਹਸਪਤਾਲ ਬਠਿੰਡਾ 'ਚ, ਇਹਨਾਂ ਦੀ 78 ਸਾਲ ਦੀ ਉਮਰ ਸੀ ਚੜ੍ਹਾਈ ਕਰਨ ਵੇਲੇ, ਕਾਫੀ ਦੇਰ ਤੋਂ ਇਸ ਹਸਪਤਾਲ 'ਚ ਇਲਾਜ ਅਧੀਨ ਸਨ, ਜੇਰੇ ਇਲਾਜ ਸਨ ਜੀ। ਪਿੰਡ ਇਹਨਾਂ ਦਾ ਪੱਕਾ ਕਲਾਂ। ਇਹਨਾਂ ਨੇ ਕਿਹਾ ਕਿ ਜੀ ਪ੍ਰਧਾਨ ਸਾਡੇ ਨੇ ਦਿੱਤੀ ਹੈ ਇਹ ਸਟੇਟਮੈਂਟ, ਇਹਨੂੰ ਅਸੀਂ ਟਰੂ ਸਾਬਤ ਕਰਨਾ ਜੀ। ਉਹਨਾਂ ਨੇ ਜਿਹੜਾ ਜਹਾਜ਼ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਜਿਹੜਾ ਉਹ ਸ੍ਰੀਨਗਰ ਜਾ ਰਿਹਾ ਸੀ ਉਹਦੇ ਤੇ ਉਹ ਸਵਾਰ ਹੋ ਗਏ ਜੀ। ਇੱਕ ਝੋਲੇ ਦੇ ਵਿੱਚ ਉਹਨਾਂ ਨੇ ਇੱਕ ਬਾਲ ਗੇਂਦ ਜਿਹੜਾ ਉਹ ਰੱਖ ਲਿਆ ਜੀ। ਤੇ ਉਹ ਪਾਇਲਟ ਦੀ ਕਾਕਪਿਟ 'ਚ ਜਾ ਵੜੇ। ਉਹਨੂੰ ਉਹਨਾਂ ਨੇ ਕਿਹਾ ਵੀ ਦੇਖ ਇਹ ਮੇਰੇ ਝੋਲੇ 'ਚ ਬੰਬ ਹੈ, ਹੁਣ ਤੂੰ ਮੈਂ ਜਿੱਧਰ ਕਹਿਣਾ ਇਹਨੂੰ ਜਹਾਜ਼ ਨੂੰ ਮੋੜ ਲੈਣੇ ਤੇ ਮੈਂ ਉਡਾ ਦੇਣਾ ਜਹਾਜ਼। ਜੀ। ਉਹ ਉੱਥੋਂ ਉਹਨੂੰ ਲੈ ਗਏ ਸ੍ਰੀਨਗਰ, ਲਾਹੌਰ, ਜਿਹੜਾ ਲਾਹੌਰ ਲੈ ਗਏ। ਲਾਹੌਰ ਵਾਲਿਆਂ ਨੇ ਉਤਰਨ ਨਹੀਂ ਦਿੱਤਾ ਜਾਂ ਜਿਵੇਂ ਵੀ ਹੋਇਆ ਉਹ ਵਾਪਸ ਅੰਮ੍ਰਿਤਸਰ ਏਅਰਪੋਰਟ ਤੇ ਆ ਗਏ ਜੀ। ਫਿਰ ਉਹਨਾਂ ਨੇ ਕਿਹਾ ਜੀ ਮੈਂ ਤਾਂ ਉਦੋਂ ਹੀ ਸਰੈਂਡਰ ਕਰਾਂਗਾ। ਉਦੋਂ ਤੱਕ ਵੀ ਸਭ ਨੂੰ ਭੁਲੇਖਾ ਸੀ ਵੀ ਇਹਨਾਂ ਦੇ ਕੋਲ ਬੰਬ ਹੈ ਜੀ। ਉਹਨਾਂ ਨੇ ਕਿਹਾ ਮੈਂ ਕਰਾਂਗਾ ਵੀ ਸੰਤ ਭਿੰਡਰਾਂ ਵਾਲੇ ਜਾਂ ਲੌਂਗੋਵਾਲ ਆਉਣ, ਕਿਉਂਕਿ ਜਿਸ ਦਿਨ ਇਹਨਾਂ ਨੇ ਜਹਾਜ਼ ਉੱਥੋਂ ਖੜਿਆ ਉਹ ਪਹਿਲਾ ਦਿਨ ਸੀ 4 ਮਾਰਚ 4 ਅਗਸਤ 1982 ਜਿੱਦਣ ਕਿ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ। ਸੋ ਪਹਿਲੇ ਦਿਨ ਉਹਨਾਂ ਨੇ ਇਹ ਕੀਤਾ। ਉਹਨਾਂ ਨੇ ਕਿਹਾ ਜੀ ਆਣ ਮੈਂ ਤਾਂ ਹੀ ਗੱਲਬਾਤ ਕਰਕੇ ਫਿਰ ਮੈਂ ਮੁਸਾਫਰਾਂ ਨੂੰ ਇੱਥੋਂ ਜਾਣ ਦਿਆਂਗਾ। ਸੋ ਉਹਨਾਂ ਨੇ ਪ੍ਰਕਾਸ਼ ਸਿੰਘ ਮਜੀਠਾ ਜਿਹੜਾ ਉਸ ਵੇਲੇ ਜਨਰਲ ਸੈਕਟਰੀ ਸੀ ਇਹਨਾਂ ਦਾ ਅਕਾਲੀ ਦਲ ਦਾ, ਉਹਨੂੰ ਭੇਜਿਆ ਜੀ। ਸੋ ਉਹਨਾਂ ਨੇ ਹੈ ਤਾਂ ਕੁਝ ਵੀ ਨਹੀਂ ਸੀ, ਉਹਨਾਂ ਨੇ ਝੋਲੇ 'ਚੋਂ ਗੇਂਦ ਕੱਢਿਆ, ਉਹਨਾਂ ਨੇ ਕਿਹਾ ਦੇਖ ਲਓ ਗੇਂਦ ਦੀ ਖੇਡ, ਤੁਸੀਂ ਕਿਰਪਾਨ ਤੇ ਪਾਬੰਦੀ ਲਾਉਣਾ ਚਾਹੁੰਦੇ ਸੀ ਤੇ ਅਸੀਂ ਇਹ ਜਿਹੜਾ ਬੋਲ ਭਗਾ ਦਿੱਤਾ, ਗੇਂਦ ਦੇ ਨਾਲ ਹੀ ਇਹ ਖੇਡ ਖੇਡੀ ਜੀ। ਸੋ ਉਹਨਾਂ ਨੂੰ ਫੜ ਲਿਆ ਗਿਆ, ਕਾਫੀ ਟੌਰਚਰ ਕੀਤਾ, ਕਈ ਸਾਲ ਜੇਲ੍ਹ 'ਚ ਰਹੇ। ਉਹ ਜਦੋਂ ਬਾਹਰ ਵੀ ਆਏ ਉਹਨਾਂ ਨੇ ਹਮੇਸ਼ਾ ਪੰਥਕ ਚੜ੍ਹਦੀ ਕਲਾ ਦੀ ਗੱਲ ਕੀਤੀ ਜੀ। ਔਰ ਪਿਛਲੇ ਦਿਨਾਂ 'ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਦੋਂ ਫਾਂਸੀ ਦਾ ਫੈਸਲਾ ਟਾਡਾ ਕੋਰਟ ਵੱਲੋਂ ਆਇਆ ਉਸ ਤੋਂ ਬਾਅਦ ਉਹਨਾਂ ਨੇ ਪੂਰੀ ਇੱਕ ਕੈਂਪੇਨ ਸ਼ੁਰੂ ਕੀਤੀ, ਦਸਤਖਤੀ ਮੁਹਿੰਮ, ਪੈਟੀਸ਼ਨ ਕੈਂਪੇਨ ਜੀ। ਲੇਕਿਨ ਜਦੋਂ ਹੁਣ ਉਹ ਬਿਮਾਰੀ ਹਾਲਤ ਦੇ ਵਿੱਚ ਸੀ, ਇਲਾਜ ਲਈ ਵੀ ਪੈਸੇ ਨਹੀਂ ਸੀ, ਨਾ ਸ਼੍ਰੋਮਣੀ ਕਮੇਟੀ ਨਾ ਕੋਈ ਅਕਾਲੀ ਦਲ ਦਾ ਅਹੁਦੇਦਾਰ ਕਿਤੇ ਗਿਆ। ਅਖੀਰਲੇ ਜ਼ਿੰਦਗੀ ਦੇ ਸਾਲਾਂ 'ਚ ਉਹ ਬਠਿੰਡੇ ਦੇ ਕਿਲ੍ਹਾ ਮੁਬਾਰਕ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ, ਉੱਥੇ ਗ੍ਰੰਥੀ ਦੀ ਸੇਵਾ ਕਰਕੇ ਆਪਣਾ ਜਿਹੜਾ ਉਹ ਉਦਰ ਪੂਰਤੀ ਕਰਦੇ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਜ਼ਿਕਰ ਸੰਤ ਪਿੰਡਾਂ ਵਾਲਿਆਂ ਨੇ ਕਈ ਸਪੀਚਿਸ 'ਚ ਹੈ, ਜਦੋਂ ਕਿ ਉਹ ਬਾਬਾ ਗੁਰਬਖਸ਼ ਸਿੰਘ ਨੂੰ ਮਾਣ ਨਾਲ ਕਹਿੰਦੇ ਸੀ ਕਿ ਵੀ ਇਹ ਨੇ ਗੁਰੂ ਕੇ ਸਿੰਘ ਜੀ। ਔਰ ਉਹਨਾਂ ਨੇ ਜਦੋਂ ਹਾਈਜੈਕ ਵੀ ਕੀਤਾ ਉਹਨਾਂ ਨੇ ਇਕੱਲੀ ਕਿਰਪਾਨ ਦੀ ਗੱਲ ਨਹੀਂ ਕੀਤੀ, ਇਹ ਤਾਂ ਉਹਨਾਂ ਨੇ ਇੱਕ ਹਿੱਸਾ ਲਿਆ। ਉਹਨਾਂ ਨੇ ਕਿਹਾ ਜੀ ਮੈਂ ਤਾਂ ਜਿਹੜੀ ਸਿੱਖਾਂ ਦੇ ਖਿਲਾਫ ਜ਼ਿਆਦਤੀਆਂ ਨੇ, ਸਾਡੇ ਨਾਲ ਧੱਕਾ ਹੋ ਰਿਹਾ ਹੈ, ਸਾਡੇ ਧਰਮ 'ਚ ਦਖਲ ਅੰਦਾਜ਼ੀ ਹੈ, ਸਾਡੇ ਮੁੱਢਲੇ ਹੱਕ ਖੋਏ ਜਾ ਰਹੇ ਨੇ ਔਰ ਮੈਂ ਤਾਂ ਉਹਦੇ ਲਈ ਇਹ ਜਿਹੜਾ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਵੀ ਕਿਵੇਂ ਸਾਡੇ ਨਾਲ ਇਹ ਜਿਹੜਾ ਧੱਕਾ ਹੋ ਰਿਹਾ। ਸੋ ਅਸੀਂ ਜਿੱਥੇ ਵੀਰ ਹਰਪ੍ਰੀਤ ਸਿੰਘ ਹੋਰਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਬੜੇ ਢੁਕਵੇਂ ਸਾਡੇ ਨਾਇਕ ਸੰਬੰਧੀ ਆਪਣੀ ਬੜੀ ਚੜ੍ਹਦੀ ਕਲਾ ਵਾਲੀ ਟਿੱਪਣੀ ਲਿਖੀ ਹੈ ਜੀ। ਉੱਥੇ ਅਸੀਂ ਵੀ ਬਾਬਾ ਗੁਰਬਖਸ਼ ਸਿੰਘ ਦੀ ਯਾਦ 'ਚ ਆਪਣਾ ਸੀਸ ਝੁਕਾਉਂਦੇ ਹਾਂ ਔਰ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹੋ ਜਿਹੀ ਸਪਿਰਿਟ, ਇਹੋ ਜਿਹੀ ਸੂਰਮਤਾਈ, ਇਹੋ ਜਿਹੀ ਬਹਾਦਰੀ, ਇਸ ਕਿਸਮ ਦੀ ਲਾਸਾਨੀ ਬੇਪਰਵਾਹੀ ਸਾਨੂੰ ਵੀ ਸਤਿਗੁਰੂ ਬਖਸ਼ਣ ਤਾਂ ਕਿ ਅਸੀਂ ਕੌਮੀ ਘਰ ਖਾਲਿਸਤਾਨ ਦੀ ਤਾਮੀਰ ਵਿੱਚ ਆਪਣਾ ਯੋਗਦਾਨ ਪਾ ਸਕੀਏ ਜੀ। ਸੋ ਇਹੀ ਸ਼ਬਦ ਨੇ ਜਿਨ੍ਹਾਂ ਦੇ ਨਾਲ ਮੈਂ ਉਹਨਾਂ ਨੂੰ ਟ੍ਰਿਬਿਊਟ ਪੇਸ਼ ਕਰਦਾ ਜੀ। ਸਾਡੀ ਅਗਲੀ ਈਮੇਲ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਕੇਵਲ ਸਿੰਘ। ਖਿਆਲ ਹੈ ਕਿ ਸਾਡਾ ਬਾਕੀ ਸੈਗਮੈਂਟ ਰਹਿ ਜਾਏਗਾ, ਹੁਣ ਤੁਸੀਂ ਸਵਾਲ ਜਵਾਬ ਤੇ। ਠੀਕ ਹੈ ਡਾਕਟਰ ਸਾਹਿਬ। ਅੱਜ 26 ਅਗਸਤ 2013 11 ਭਾਦੋ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ, ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ।
ਫਰਾਈਡੇ ਦੇ ਸ਼ੋਅ 'ਚ ਅਸੀਂ ਸ਼ੁੱਕਰਵਾਰ ਦੱਸਿਆ ਸੀ ਗੁਰੂ ਨਾਨਕ ਸਾਹਿਬ ਦੇ ਵੇਈਂ ਪ੍ਰਵੇਸ਼ ਦਾ, ਕਿ ਉਹ 48 ਘੰਟੇ ਦੇ ਲਈ ਵੇਈਂ ਦੇ ਵਿੱਚ ਨਿਰੰਕਾਰ ਦੇ ਨਾਲ ਉਹਨਾਂ ਦਾ ਜਿਹੜਾ ਉਹ ਹੋਏ ਦਰਸ਼ਨ, ਜਿਵੇਂ ਉਸ ਜਨਮ ਸਾਖੀ ਨੂੰ ਅਸੀਂ ਕੋਟ ਕੀਤਾ ਸੀ। ਸੋ ਅੱਜ ਦਾ ਦਿਨ ਹੈ, 48 ਘੰਟੇ ਬਾਅਦ ਉਹ ਬਾਹਰ ਆਏ ਔਰ ਉਹਨਾਂ ਨੇ ਪਹਿਲਾ ਸੁਨੇਹਾ ਨਾ ਕੋਈ ਹਿੰਦੂ ਨਾ ਮੁਸਲਮਾਨ ਸੁਲਤਾਨਪੁਰ ਦਿੱਤਾ ਜੀ। ਮੁਸਲਮਾਨਾਂ ਨੇ ਵੀ ਇਤਰਾਜ਼ ਕੀਤਾ, ਹਿੰਦੂਆਂ ਨੇ ਤਾਂ ਕਰਨਾ ਹੀ ਸੀ ਕਿ ਭਈ ਜੇ ਇਹ ਗੱਲ ਹੈ ਤਾਂ ਤੁਸੀਂ ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਜੀ। ਅੱਜ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਉਹ ਮੌਜੂਦ ਹੈ ਮਸਜਿਦ, ਜਿੱਥੇ ਗੁਰੂ ਨਾਨਕ ਸਾਹਿਬ ਆਏ, ਕਾਜ਼ੀ ਔਰ ਨਵਾਬ ਦੋਨੋਂ ਸਹੀ ਨਮਾਜ਼ ਦਾ ਵਕਤ ਸੀ ਤੇ ਗੁਰੂ ਸਾਹਿਬ ਚੁੱਪਚਾਪ ਜਿਹੜੇ ਨੇ ਜਿਹੜੇ ਉਹ ਦੇਖਦੇ ਰਹੇ, ਉਹ ਸ਼ਾਮਲ ਨਹੀਂ ਹੋਏ। ਔਰ ਜਿਵੇਂ ਬਾਅਦ ਦੇ ਵਿੱਚ ਉਹਨਾਂ ਨੇ ਇਤਰਾਜ਼ ਕੀਤਾ ਕਿ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਹਿੰਦੂ ਤੇ ਮੁਸਲਮਾਨ 'ਚ ਕੋਈ ਫਰਕ ਨਹੀਂ ਹੈ, ਤੁਸੀਂ ਨਮਾਜ਼ ਨਹੀਂ ਆਏ। ਉਹਨਾਂ ਨੇ ਕਿਹਾ ਜੀ ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ ਜੀ ਜੀ। ਉਹਨਾਂ ਨੇ ਨਵਾਬ ਨੂੰ ਕਿਹਾ ਵੀ ਤੂੰ ਤਾਂ ਘੋੜੇ ਖਰੀਦ ਰਿਹਾ ਸੀ ਕਾਬਲ 'ਚ, ਕਿ ਵੀ ਭੇਜਿਆ ਮੈਂ ਫਲਾਣੇ ਨੂੰ ਘੋੜੇ ਲੈਣ, ਉਹ ਚੰਗੇ ਘੋੜੇ ਲਿਆਏ। ਤੇ ਉਹਨਾਂ ਨੇ ਕਾਜ਼ੀ ਨੂੰ ਕਿਹਾ ਵੀ ਤੁਹਾਨੂੰ ਤਾਂ ਇਹੀ ਫਿਕਰ ਸੀ ਵੀ ਤੇਰੇ ਘਰ ਘੋੜੀ ਹੈ, ਉਹ ਸੂਈ ਹੈ, ਉਹਨੇ ਬਛੇਰਾ ਹੈ, ਉਹਦਾ ਕਿਤੇ ਟੋਏ 'ਚ ਨਾ ਡਿੱਗ ਪਏ। ਸੋ ਮੈਸੇਜ ਗੁਰੂ ਨਾਨਕ ਸਾਹਿਬ ਦਾ ਸਿਰਫ ਉਹਨਾਂ ਨੂੰ ਹੀ ਨਹੀਂ ਸੀ, ਸਾਡੇ ਲਈ ਵੀ ਅੱਜ ਵੀ, ਜਿਹਨੂੰ ਭਾਈ ਵੀਰ ਸਿੰਘ ਕਹਿੰਦੇ ਨੇ ਹਾਜ਼ਰੀ ਦੀ ਨਮਾਜ਼। ਜੀ ਜੀ। ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਰੱਬ ਦੇ ਨਾਲ ਗੱਲ ਕਰਦੇ ਹਾਂ, ਫਿਰ ਹਾਜ਼ਰ ਰਹੀਏ। ਫਿਰ ਦਿਮਾਗ ਨੂੰ, ਹੁਣ ਤਾਂ ਗੁਰਦੁਆਰਿਆਂ 'ਚ ਸਾਡੇ ਬਹੁਤੇ ਸਿੱਖ ਬੈਠੇ ਹੁੰਦੇ ਨੇ, ਉਹ ਨਾਲ ਟੈਕਸਟ ਕਰ ਰਹੇ ਹੁੰਦੇ ਨੇ, ਨਾਲ ਟੈਕਸਟ ਪੜ੍ਹ ਰਹੇ ਹੁੰਦੇ ਨੇ, ਉਹਦੇ ਕੀਰਤਨ ਚੱਲ ਰਿਹਾ ਹੁੰਦਾ। ਇਹ ਕਿਹੋ ਜਿਹੀ ਨਮਾਜ਼ ਅਸੀਂ ਪੜ੍ਹ ਰਹੇ ਹਾਂ ਜਾਂ ਕਿਹੋ ਜਿਹੀ ਬਾਣੀ ਪੜ੍ਹ ਰਹੇ ਹਾਂ, ਤੇ ਇਹ ਹਾਜ਼ਰੀ ਕਿੱਥੇ ਕਬੂਲ ਹੋਏਗੀ? ਤੁਸੀਂ ਬਾਹਰ ਚਲੇ ਜਾਓ, ਜਾ ਕੇ ਟੈਕਸਟ ਹੀ ਕਰੋ ਜੇ ਤੁਹਾਨੂੰ ਕੋਈ ਬਹੁਤ ਜ਼ਰੂਰੀ ਐਮਰਜੈਂਸੀ ਪਈ ਹੈ। ਜੀ ਜੀ। ਗੁਰਦੁਆਰਾ ਸਾਹਿਬਾਨ ਦੇ ਵਿੱਚ ਕਿਤੇ ਦਾ ਫੋਨ ਇੱਧਰ ਵੱਜ ਰਿਹਾ ਹੁੰਦਾ, ਕਿਸੇ ਇੱਧਰ ਵੱਜ ਰਿਹਾ ਹੁੰਦਾ। ਸੋ ਇਹ ਜਿਹੜਾ ਪਹਿਲਾ ਮੈਸੇਜ ਸੀ ਗੁਰੂ ਨਾਨਕ ਸਾਹਿਬ ਦਾ, ਉਹਨੂੰ ਉਹਨਾਂ ਦੀ ਉਮਤ ਨਹੀਂ, ਅਸੀਂ ਸਿੱਖਾਂ ਨੇ ਵੀ ਯਾਦ ਨਹੀਂ ਰੱਖਿਆ ਹੈ ਕਿ ਹਾਜ਼ਰੀ ਦੀ ਨਮਾਜ਼ ਕੀ ਹੈ। ਜੀ। ਸੋ ਇਹ ਅੱਜ ਦੇ ਦਿਨ ਹੀ 1669 ਦੇ ਵਿੱਚ ਭਾਈ ਦਿਆਲ ਸਿੰਘ, ਜਿਹੜੇ ਪੰਜਾਂ ਪਿਆਰਿਆਂ ਚੋਂ ਪਹਿਲੇ ਪਿਆਰੇ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ 80,000 ਦੇ ਇਕੱਠ 'ਚੋਂ ਆ ਕੇ ਸੀਸ ਭੇਟ ਕੀਤਾ, ਉਹਨਾਂ ਦਾ ਜਨਮ ਅੱਜ ਦੇ ਦਿਨ ਜਿਹੜਾ 1669 ਦੇ ਵਿੱਚ ਲਾਹੌਰ ਦੇ ਵਿੱਚ ਹੋਇਆ। ਜੀ। ਗੁਰੂ ਸਾਹਿਬ ਦੇ ਨਾਲ ਹੀ ਉਹ ਥਰੂ ਆਊਟ ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ, ਦੱਖਣ 'ਚ ਜਦੋਂ ਦੀਨੇ ਕਾਂਗੜ ਤੋਂ ਜ਼ਫਰਨਾਮਾ ਗੁਰੂ ਸਾਹਿਬ ਨੇ ਲਿਖਿਆ ਔਰੰਗਜ਼ੇਬ ਨੂੰ, ਤਾਂ ਭਾਈ ਦਿਆਲ ਸਿੰਘ ਹੀ ਉਹ ਜ਼ਫਰਨਾਮਾ ਲੈ ਕੇ ਔਰੰਗਜ਼ੇਬ ਨੂੰ ਨਿੱਜੀ ਤੌਰ ਤੇ ਮਿਲੇ, ਉਹ ਡਿਲੀਵਰ ਕੀਤਾ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਨ ਵੇਲੇ ਵੀ ਭਾਈ ਦਿਆਲ ਸਿੰਘ ਮੌਜੂਦ ਸਨ, ਪਰ ਕੁਝ ਅਰਸੇ ਬਾਅਦ ਉਹਨਾਂ ਨੇ 1708 ਦੇ ਵਿੱਚ ਹੀ ਜਿਹੜਾ ਉਹਨਾਂ ਨੇ ਆਪਣਾ ਚੜ੍ਹਾਈ ਕੀਤੀ, ਗੋਦਾਵਰੀ ਦੇ ਕੰਢੇ ਹੀ ਉਹਨਾਂ ਦਾ ਸੰਸਕਾਰ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 55 ਸਨ ਦੇ ਵਿੱਚ, 55 AD 'ਚ ਰੋਮਨ ਬਾਦਸ਼ਾਹ ਜੂਲੀਅਸ ਸੀਜ਼ਰ ਨੇ ਇੰਗਲੈਂਡ ਤੇ ਹਮਲਾ ਕੀਤਾ। 580 ਦੇ ਵਿੱਚ ਚੀਨ ਨੇ, ਅੱਜ ਹੀ ਕੋਈ ਚੀਨ ਸੁਪਰ ਪਾਵਰ ਨਹੀਂ ਬਣ ਰਿਹਾ, ਟਾਇਲਟ ਪੇਪਰ ਸਭ ਤੋਂ ਪਹਿਲਾਂ ਚੀਨੀਆਂ ਨੇ ਲੱਭਿਆ ਹੋਇਆ। ਪੇਪਰ ਵੀ ਉਹਨਾਂ ਨੇ ਲੱਭਿਆ ਸੀ, ਪ੍ਰਿੰਟਿੰਗ ਪ੍ਰੈਸ ਵੀ ਉਹਨਾਂ ਨੇ ਬਣਾਈ ਸੀ ਪਹਿਲੀ, ਸਭ ਤੋਂ ਪਹਿਲੀ ਮੈਰਿਨ ਕੰਪੈਸ ਵੀ ਉਹਨਾਂ ਨੇ ਬਣਾਈ ਸੀ। ਸੋ ਜੇ ਟਾਇਲਟ ਪੇਪਰ ਨਾ ਹੁੰਦਾ ਚੀਨੀਆਂ ਦਾ, ਪਤਾ ਨਹੀਂ ਕੀ ਕਰਦੇ ਸੀ। ਸੋ 580 ਦੇ ਵਿੱਚ ਉਹਨਾਂ ਨੇ ਟਾਇਲਟ ਪੇਪਰ ਜਿਹੜਾ ਇਹਦੀ ਕਾਢ ਕੱਢੀ। 1429 ਦੇ ਵਿੱਚ ਜੌਨ ਆਫ ਆਰਕ ਨੇ ਪੈਰਿਸ ਨੂੰ ਅੰਗਰੇਜ਼ਾਂ ਤੋਂ ਫ੍ਰੀ ਕਰਾਇਆ, ਵੀ ਬੜੀ ਬਹਾਦਰ ਕਿਸਾਨਾਂ ਦੀ ਕੁੜੀ ਸੀ। 1920 ਦੇ ਵਿੱਚ ਅਮਰੀਕਾ ਦੇ ਸੰਵਿਧਾਨ ਦੇ ਵਿੱਚ 19ਵੀਂ ਅਮੈਂਡਮੈਂਟ ਹੋਈ, ਜਿੱਥੇ ਕਿ ਅਮਰੀਕਾ 'ਚ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ। 1920 ਤੱਕ ਅਮਰੀਕਾ ਦੇ ਵਿੱਚ ਔਰਤਾਂ ਵੀ ਨਹੀਂ ਸੀ ਵੋਟ ਪਾ ਸਕਦੀਆਂ। ਸੋ ਇਹ ਜਿੰਨੀ ਮਰਜ਼ੀ ਡੈਮੋਕ੍ਰੇਸੀ ਹੈ, ਇਹ ਵੀ ਹੌਲੀ ਹੌਲੀ ਆਏ ਨੇ ਇਸ ਲੈਵਲ ਤੱਕ। 1938 ਦੇ ਵਿੱਚ ਬ੍ਰਿਟਿਸ਼ ਲੀਡਰਸ ਔਰ ਅਰੇਬੀਅਨਸ ਫਲਸਤੀਨ ਦੇ ਵਿੱਚ ਲੜ ਰਹੇ ਸੀ। 1942 'ਚ ਰਸ਼ੀਆ ਨੇ ਜਰਮਨ ਫੋਰਸਿਸ ਦੇ ਅਗੇਂਸਟ ਕਾਊਂਟਰ ਅਫੈਂਸਿਵ ਸ਼ੁਰੂ ਕੀਤਾ ਮਾਸਕੋ 'ਚ। ਔਰ 1946 'ਚ ਜਾਰਜ ਔਰਵੈਲ ਨੇ, ਇੱਕ ਬੜਾ ਵੱਡਾ ਆਥਰ ਹੋਇਆ, ਜਿਹਨੇ 1984 ਜਿਹੜੀ ਇਹ ਕਿਤਾਬ ਵੀ ਲਿਖੀ ਹੈ। ਪਹਿਲਾਂ ਹੀ ਉਹਨੇ ਇਮੈਜਿਨ ਕੀਤਾ ਸੀ ਵੀ ਕੀ ਹੋਏਗਾ। ਇਹਦੀ ਇੱਕ ਕਿਤਾਬ 1946 ਦੇ 46 'ਚ ਪਬਲਿਸ਼ ਹੋਈ, ਐਨੀਮਲ ਫਾਰਮ। ਇਹ ਵੀ ਹਿਊਮਨਸ ਦਾ ਬਿਹੇਵੀਅਰ ਕੀ ਹੈ, ਇਹਦੇ ਤੇ ਬੜੀ ਅੱਛੀ ਟਿੱਪਣੀ ਹੈ। ਔਰ ਜਿਵੇਂ ਬੱਚੀ ਨੇ ਇੱਕ ਵਾਰੀ ਪੁੱਛਿਆ ਸੀ ਕਿ ਕਿਤਾਬ ਰਿਕਮੈਂਡ ਕਰੋ, ਇਹ ਜਾਰਜ ਔਰਵੈਲ ਦੀ, ਹਾਂ 1984 ਵੀ, ਔਰ ਭਾਵੇਂ ਇਹਨਾਂ ਦਾ ਸਿੱਖੀ ਨਾਲ ਕੋਈ ਤਾਲੁਕ ਨਹੀਂ ਹੈ, ਪਰ ਇਹ ਤੁਹਾਨੂੰ ਦੱਸਦਾ ਹੈ ਹਿਊਮਨ ਨੇਚਰ ਨੂੰ ਸਮਝਣ ਤੇ ਕਿਵੇਂ ਜਿਹੜੇ ਐਡਮਿਨਿਸਟ੍ਰੇਸ਼ਨ ਨੇ ਜਾਂ ਸਿਸਟਮਸ ਨੇ ਉਹ ਪ੍ਰੋਗਰਾਮਿੰਗ ਕਰਦੇ ਨੇ, ਬ੍ਰੇਨ ਵਾਸ਼ ਕਰਦੇ ਨੇ, ਜਿਹੜਾ ਕਿ ਔਰਵਿਲੀਅਨ 1984 ਦੇ ਵਿੱਚ ਕਾਫੀ ਜ਼ਾਹਰ ਹੁੰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਾਂਝੀ ਕੀਤੀ। ਤੇ ਹੁਣ ਇੱਥੇ ਲੈਣੇ ਇੱਕ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।